ਅਗਲੇ ਕਾਲਰ ਨੇ ਅਮਨਦੀਪ। ਸਤਿ ਸ਼੍ਰੀ ਅਕਾਲ ਬਾਈ ਜੀ, ਦੋਨੋਂ ਭਰਾਵਾਂ ਨੂੰ ਜੀ ਜੀ। ਸਤਿਆਨਵੀਰ ਜੀ, ਮੈਂ 2009 ਚ ਆਇਆ ਸੀਗਾ ਟੂਰਿਸਟ ਵੀਜ਼ੇ ਤੇ, ਮੇਰੀ ਵਾਈਫ ਤੇ ਮੇਰਾ ਬੇਟਾ, ਤੇ 2016 ਚ ਸਾਨੂੰ ਪੀਡੀ ਮਿਲ ਗਈ ਸੀ ਐਲਏ ਕੋਰਟ ਚੋਂ। ਤੇ ਕੋਈ ਹੋਰ ਵੇ ਹੈਗਾ ਜੀ ਅਸੀਂ ਕਿਸੇ ਤਰੀਕੇ ਅਪਲਾਈ ਕਰ ਸਕੀਏ ਕੋਈ ਡਾਕੂਮੈਂਟ, ਕੇਸ ਜਾਂ ਓਪਨ ਕਰਨਾ ਹੀ ਪਏਗਾ ਜਾਂ ਕੋਈ ਹੋਰ ਵੀ? ਜਿਹੜੀ ਤੁਹਾਨੂੰ ਪੀਡੀ ਮਿਲੀ ਸੀ ਉਹ ਐਡਮਿਨਿਸਟ੍ਰੇਟਿਵ ਕਲੋਜ਼ਰ ਮਿਲਿਆ ਸੀਗਾ ਕਿ ਡਿਸਮਿਸ ਹੋਇਆ ਸੀਗਾ? ਨਹੀਂ ਜੀ, ਐਡਮਿਨਿਸਟ੍ਰੇਸ਼ਨ ਜਿਹੜਾ ਸਰਕਾਰੀ ਵਕੀਲ ਵੱਲੋਂ ਹੋਇਆ ਸੀ। ਤੁਸੀਂ ਆਪਣਾ ਨਾ ਮੋਸ਼ਨ ਟੂ ਰੀਕੈਲੰਡਰ ਪਾਓ ਕਿ ਤੁਸੀਂ ਆਪਣਾ ਕੇਸ ਕਿਉਂ ਰੀਓਪਨ ਕਰਨਾ ਚਾਹੁੰਦੇ ਆ, ਤਾਂ ਰੀਓਪਨ ਕਰਨਾ ਹੀ ਤੁਹਾਡਾ ਜਿਹੜਾ ਉਹ ਤਰੀਕਾ। ਅੱਛਾ ਜੀ, ਥੈਂਕ ਯੂ ਜੀ। ਓਕੇ ਜੀ, ਸ਼ੁਕਰੀਆ ਜੀ। ਅਗਲੇ ਕਾਲਰ ਸਲਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ ਸਲਿੰਦਰ ਜੀ। ਹਾਂਜੀ, ਮੈਂ ਆਪਣੇ ਬੇਟਿਆਂ ਦਾ ਕੀਤਾ ਅਪਲਾਈ। ਹਾਂਜੀ, 10 ਸਾਲ ਹੋ ਗਏ ਉਹਨਾਂ ਨੂੰ। ਕਿੰਨਾ ਚਿਰ ਲੱਗੂਗਾ ਉਹਨਾਂ ਨੂੰ ਹੋਰ? ਉਹਨਾਂ ਦੀ ਜੀ 12-13 ਸਾਲ ਦੀ ਜਿਹੜੀ ਨਾਰਮਲ ਵੇਟਿੰਗ ਜਿਹੜੀ ਘੱਟੋ ਘੱਟ ਉਹ ਜਿਹੜੀ ਚੱਲ ਰਹੀ ਆ। 2008 ਵਾਲੇ 9 ਵਾਲੇ ਕੇਸ ਜਿਹੜੇ ਅਜੇ ਹੋਲਡ ਤੇ ਆ। ਸੋ ਤੁਹਾਨੂੰ ਪਤਾ ਨਹੀਂ ਤੁਸੀਂ ਕਿਹੜੇ ਸਾਲ ਕੀਤਾ। 8 ਤੇ 9 ਵਾਲੇ ਕੇਸ ਜਿਹੜੇ ਉਹ ਚੱਲ ਰਹੇ ਇਸ ਵੇਲੇ। 10 ਸਾਲ ਉਹਨਾਂ ਨੂੰ ਹੋਏ ਆ। ਵਿਆਹੇ ਕਿ ਕੁਆਰੇ ਆ? ਜੀ ਵਿਆਹੇ ਹੋਏ। 10 ਦੇ ਕੀਤੇ ਹੋ, ਪਿਛਲੀ 10 ਦੇ ਕੀਤੇ ਹੋ ਉਹਨਾਂ ਦੇ ਪੇਪਰ। ਠੀਕ ਹੈ ਜੀ। ਸੋ ਹੈ ਜੀ, ਅਜੇ ਕੁਛ ਹੋਰ ਸਾਲ ਜਿਹੜੇ ਅਜੇ ਲੱਗਣੇ, ਇੰਤਜ਼ਾਰ ਕਰਨਾ ਪੈਣਾ ਹੈ ਜੀ। ਅਗਲੇ ਕਾਲਰ ਇੰਦਰਜੀਤ ਜੀ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਵਕੀਲ ਸਾਹਿਬ ਨੂੰ, ਬਾਈ ਰਾਜ ਨੂੰ, ਤੇ ਸਾਰੇ ਸੁਣਨ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੇ ਬਹੁਤ ਵਧੀਆ ਵੱਡਮੁੱਲੀ ਜਾਣਕਾਰੀ ਸਾਡੇ ਨਾਲ ਸ਼ੇਅਰ ਕਰਦੇ ਹੋ, ਤੇ ਬਹੁਤ ਜਿਹੜੇ ਕੰਸੈਪਟ ਵਿੱਚ ਸਵਾਲ ਚੱਲ ਰਹੇ, ਮਨ ਵਿੱਚ ਸਵਾਲ ਚੱਲ ਰਹੇ ਆ, ਉਹ ਤੁਸੀਂ ਉਹਦਾ ਨਿਵਾਰਨ ਕਰਦੇ ਹੋ ਜੀ। ਤੇ ਮੇਰਾ ਛੋਟੇ 2 ਸਵਾਲ ਹੈਗੇ ਆ। ਪਹਿਲਾਂ ਤਾਂ ਤੁਸੀਂ ਰੀਸੈਂਟਲੀ ਤੁਸੀਂ ਕੀਤਾ ਸੀਗਾ ਇਨਵੈਸਟਮੈਂਟ ਵੀਜ਼ੇ ਦੀ ਪ੍ਰੋਗਰਾਮ ਕੀਤਾ ਸੀਗਾ। ਉਹਦੇ ਵਿੱਚ ਸਵਾਲ ਹੈ ਵੀ ਜੇ ਜਿਵੇਂ ਕਿਸੇ ਦਾ ਬਿਜ਼ਨਸ ਇੱਥੇ ਉਹ ਰਨ ਕਰਦਾ ਬਿਜ਼ਨਸ ਲੈ ਲੈਂਦਾ ਹੈ, ਤੇ ਕੀ ਉਹ ਰਨ ਕਰਦਾ ਬਿਜ਼ਨਸ ਲੈ ਸਕਦਾ ਹੈ ਜਾਂ ਉਹ ਆਪ ਦਾ ਬਿਜ਼ਨਸ ਇਸਟੈਬਲਿਸ਼ ਕਰੇ ਹੋਇਆ ਹੈ? ਵਕੀਲ ਸਾਹਿਬ ਦਾ ਕੁਐਸਚਨ ਹੈਗਾ ਇੱਕ ਜੀ। ਜੇ ਉਹ ਰਨ ਕਰਦਾ ਬਿਜ਼ਨਸ ਲੈਂਦਾ ਵਾ, ਤੇ ਰਨ ਕਰਦੇ ਬਿਜ਼ਨਸ ਦੇ ਵਿੱਚ ਮੰਨ ਲਓ 5 ਨੌਕਰੀਆਂ ਸੀਗੀਆਂ ਆਲਰੇਡੀ, ਉਹਨੂੰ 10 ਨੌਕਰੀਆਂ ਹੋਰ ਉਹਦੇ ਵਿੱਚ ਐਡ ਕਰਨੀਆਂ ਪੈਣੀਆਂ, ਮਤਲਬ ਕਿ 15 ਨੌਕਰੀਆਂ ਬਣਾਉਣੀਆਂ, 10 ਨਿਊ ਜੌਬਸ ਕਰਨੀਆਂ ਪੈਣੀਆਂ। ਸੋ ਜੇ ਤੁਸੀਂ ਐਗਜ਼ਿਸਟਿੰਗ ਬਿਜ਼ਨਸ ਲੈਂਦੇ ਆ, ਉਹਦੇ ਵਿੱਚ ਤੁਹਾਡੀ ਜਿਹੜੀ ਜੌਬ ਕ੍ਰੀਏਸ਼ਨ ਰਿਕੁਆਇਰਮੈਂਟ ਆ ਉਹ 10 ਦੀ 10 ਰਹਿਣੀ ਆ। ਜੇ ਤੁਸੀਂ ਨਵਾਂ ਬਿਜ਼ਨਸ ਲੈਂਦੇ ਆ, ਨਵੇਂ ਤੌਰ ਤੋਂ ਉਹਦੀ ਕੰਪਨੀ ਥੱਲੇ ਤੋੜ ਮਰੋੜ ਕਰਕੇ ਉਹ ਚੱਲਦਾ ਬਿਜ਼ਨਸ ਵਿੱਚ ਪਾਉਂਦੇ ਆ, ਨਵੀਂ ਕੰਪਨੀ ਬਣਾ ਕੇ, ਭਾਵੇਂ ਬਿਜ਼ਨਸ ਤੁਸੀਂ ਚੱਲਦਾ ਲੈ ਲਓ, ਤਾਂ ਉਹਦੇ ਵਿੱਚ ਇਹ ਹੈ ਕਿ ਤੁਹਾਨੂੰ ਨਵੀਂ ਕੰਪਨੀ ਦੇ ਵਿੱਚ 10 ਨੌਕਰੀਆਂ ਜਿਹੜੀਆਂ ਕ੍ਰੀਏਟ ਉਹ ਕਰਨੀਆਂ ਪੈਣੀਆਂ। ਸੋ ਜੇ ਤੁਸੀਂ ਥੋੜ੍ਹੀ ਬਹੁਤੀ ਉਹਨੂੰ ਚੇਂਜ ਕਰਕੇ ਐਜ਼ ਅ ਨਿਊ ਬਿਜ਼ਨਸ ਪਾਉਂਦੇ ਆ, ਤੇ ਤੁਹਾਡੀ ਨੌਕਰੀਆਂ 10 ਰਹੂਗੀਆਂ। ਜੇ ਤੁਸੀਂ ਐਸਾ ਚ ਕਹੋ ਕਿ ਸਿੱਧਾ ਹੀ ਉਹੀ ਬਿਜ਼ਨਸ ਮੈਂ ਚੱਕਣਾ, ਕੱਖ ਨਹੀਂ ਵਿੱਚ ਕਰਨਾ ਮੈਂ ਹੋਰ, ਤਾਂ ਤੁਹਾਨੂੰ ਉਹਦੇ ਵਿੱਚ 10 ਨਵੀਆਂ ਨੌਕਰੀਆਂ ਪਾਣੀਆਂ ਪੈਣੀਆਂ, ਜਿਹੜਾ ਕਿ ਇੱਕ ਚੈਲੰਜ ਹੋ ਜਾਂਦਾ ਵਾ ਜੀ। ਉਹਦੇ ਵਿੱਚ ਥੋੜਾ ਜਿਹਾ ਰਿਸਕ ਵੀ ਹੈਗਾ, ਤੇ ਕਿਉਂਕਿ ਜਿਹੜੇ ਨਵੇਂ ਹੁਣ ਬ੍ਰੋਕਰ ਹੈਗੇ ਆ, ਉਹ ਲੋਡ ਹੈ ਟਰੱਕ ਨੂੰ, ਉਹ ਨਹੀਂ ਦੇ ਰਹੇ ਕਿ ਨਵੀਂ ਜਿਹੜੀ ਮੋਟਰ ਕੈਰੀਅਰ ਨੰਬਰ ਨੂੰ। ਹਾਂਜੀ ਜੀ। ਇੰਦਰਜੀਤ ਜੀ, ਆਪਣਾ ਦੂਸਰਾ ਸਵਾਲ ਜਲਦੀ ਕਰ ਲਿਓ। ਸੌਰੀ ਚਾਹੁੰਦੇ ਆ, ਪਰ ਆਪਣੇ ਕੋਲ ਕਾਲਰ ਬਹੁਤ ਜ਼ਿਆਦਾ ਨੇ ਜੀ। ਓਕੇ, ਠੀਕ ਹੈ ਜੀ। ਤੇ ਸੈਕਿੰਡ ਹੈਗਾ ਜੀ ਵੀ ਮੇਰੇ ਦੋਸਤ ਹੈਗੇ ਨਿਰਮਲ ਸਿੰਘ, ਤੇ ਉਹ ਫੈਮਿਲੀ ਹਸਬੈਂਡ ਵਾਈਫ ਤਾਂ ਆਏ ਹੋਏ ਨੇ, ਤੇ ਬੱਚੇ ਨੂੰ ਉਹ ਸੱਦਣਾ ਚਾਹੁੰਦੇ, ਤੇ ਕੋਈ ਇਸ ਤਰ੍ਹਾਂ ਦਾ ਕੋਈ ਨਹੀਂ, ਉਹ ਇੱਥੇ ਟੂਰਿਸਟ ਵੀਜ਼ੇ ਤੇ ਨੇ ਜਾਂ ਕਿੱਦਾਂ ਨੇ? ਉਹ ਇਸ ਟਾਈਮ ਉਹਨਾਂ ਨੇ ਅਸਾਈਲਮ ਲਾਇਆ ਹੋਇਆ ਜੀ। ਠੀਕ ਹੈ ਜੀ। ਦੇਖੋ, ਐਸਾ ਚ ਬੱਚੇ ਦਾ ਕੋਈ ਅਸਾਈਲਮ ਵਾਲਿਆਂ ਦੇ ਜਿਹੜੇ ਫੈਮਿਲੀ ਮੈਂਬਰ ਪਿੱਛੇ ਰਹਿ ਗਏ, ਉਹਨਾਂ ਦਾ ਐਸਾ ਚ ਕੋਈ ਹੋਰ ਵੀਜ਼ਾ ਨਹੀਂ ਹੈਗਾ। ਉਹ ਟੂਰਿਸਟ ਵੀਜ਼ਾ ਹੀ ਆਪਣੇ ਲੈਵਲ ਤੇ ਅਪਲਾਈ ਕਰ ਸਕਦੇ ਆ, ਤੇ ਉਹਨਾਂ ਦੇ ਚਾਂਸ ਲੱਗਣ ਦੇ ਬਹੁਤ ਜ਼ਿਆਦਾ ਜਿਹੜੇ ਘੱਟ ਹੁੰਦੇ ਆ, ਤੇ 2 ਨੰਬਰ ਵਾਲੀ ਆਪਾਂ ਸਲਾਹ ਦੇ ਨਹੀਂ ਸਕਦੇ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਪਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਇਹ ਹੈ ਭਾਜੀ ਕਿ ਮੈਂ ਅਗਲੇ ਸਾਲ ਨਾ ਆਪਣਾ ਗ੍ਰੀਨ ਕਾਰਡ ਅਪਲਾਈ ਕਰਨਾ ਯੂ ਵੀਜ਼ੇ ਦਾ, ਤੇ ਮੈਂ ਆਪਣੇ ਬੱਚਿਆਂ ਦਾ ਈਬੀਟੀ ਲੈ ਰਹੀ ਆ, ਉਹਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਮੈਨੂੰ? ਤੁਸੀਂ ਈਬੀਟੀ ਲੈ ਰਹੇ ਆ ਆਪ? ਨਹੀਂ, ਮੇਰੇ ਬੱਚੇ ਲੈ ਰਹੇ ਆ, ਦੋਨੋਂ ਸਿਟੀਜ਼ਨ ਹੈ ਇੱਥੇ ਦੇ। ਬੱਚੇ ਈਬੀਟੀ ਲੈ ਰਹੇ ਆ, ਤੇ ਤੁਸੀਂ ਕੀ ਉਹਨਾਂ ਨੇ ਤੁਹਾਡਾ ਗ੍ਰੀਨ ਕਾਰਡ ਅਪਲਾਈ ਕਰਨਾ? ਨਹੀਂ, ਮੈਂ ਆਪਣਾ ਇਹਨਾਂ ਦੇ ਯੂ ਵੀਜ਼ੇ ਦੇ ਤਹਿਤ ਕਹਿੰਦੇ ਅਸੀਂ ਇਹਨਾਂ ਨੇ ਆਪਣਾ ਕਰਨਾ ਹੈ ਅਪਲਾਈ। ਜੇ ਉਹ ਈਬੀਟੀ ਲੈ ਰਹੇ ਆ, ਤੇ ਇਹਨਾਂ ਦੇ ਕੇਸ ਦੇ ਉੱਤੇ ਕੋਈ ਇਸ ਚੀਜ਼ ਦਾ ਅਸਰ ਆ? ਤੁਸੀਂ ਵੀ ਲੈ ਰਹੇ ਆ ਕਿ ਨਹੀਂ? ਨਹੀਂ, ਮੈਂ ਨਹੀਂ ਲੈ ਰਹੀ, ਮੇਰੇ ਨਾਂ ਤੇ ਉਹਨਾਂ ਦਾ ਕਾਰਡ ਬਣਿਆ ਹੋਇਆ। ਠੀਕ ਹੈ। ਇੱਕ ਵਾਰੀ ਮੈਨੂੰ ਸਮਝ ਨਹੀਂ ਆਇਆ, ਬੱਚੇ ਤੁਹਾਡੇ ਯੂਐਸ ਸਿਟੀਜ਼ਨ ਆ ਰਾਈਟ? ਹਾਂਜੀ,
ਉਹ ਈਬੀਟੀ ਦੀ ਸੇਵਾਵਾਂ ਲੈਂਦੇ ਆ, ਉਹ ਈਬੀਟੀ ਯੂਜ਼ ਕਰਦੇ ਆ, ਤੇ ਤੁਸੀਂ ਕਹਿੰਦੇ ਵੀ ਇਹਨਾਂ ਨੇ ਯੂ ਵੀਜ਼ੇ ਦੇ ਤਹਿਤ ਗ੍ਰੀਨ ਕਾਰਡ ਅਪਲਾਈ ਕਰਨਾ। ਮੈਨੂੰ ਲੱਗਦਾ ਇਹਨਾਂ ਦਾ ਉਹ ਪਾਸ ਹੋ ਗਿਆ ਹੋਣਾ ਯੂ ਵੀਜ਼ੇ ਵਾਲਾ। ਹਾਂਜੀ ਪਾਸ ਹੋ ਸੋ ਗਿਆ। ਤੁਹਾਡਾ ਤੇ ਅਗਲੇ ਸਵਾਲ ਸਾਲ ਕੀ ਆ apply ਵੀ ਕਰ ਲਓ। ਤੁਹਾਡਾ ਸਵਾਲ ਆ ਵੀ ਤੁਹਾਡੇ ਨਿਆਣਿਆਂ ਦਾ ਈਬੀਟੀ ਦੇ ਤੁਹਾਡੇ ਤੇ ਕੋਈ ਕੇਸ ਦੇ ਉੱਤੇ ਅਸਰ ਰੱਖਣੀ, ਇਹ ਪੁੱਛਣਾ ਚਾਹੁੰਦੇ ਹੋ ਤੁਸੀਂ? ਹਾਂਜੀ ਹਾਂਜੀ, ਗ੍ਰੀਨ ਕਾਰਡ ਅਪਲਾਈ ਕਰਨ ਤੋਂ ਜੀ ਤੇ ਮੈਨੂੰ ਕੋਈ ਪ੍ਰੋਬਲਮ ਤਾਂ ਨਾ ਆਊਗੀ? ਨਹੀਂ, ਕੋਈ ਪ੍ਰੋਬਲਮ ਨਹੀਂ ਆਣੀ। ਤੁਸੀਂ 2 ਨੰਬਰ 'ਚ ਆਏ ਸੀਗੇ ਕਿ ਵੀਜ਼ੇ ਤੇ ਆਏ ਸੀਗੇ ਉਰੇ? ਵੀਜ਼ੇ ਤੇ ਆਈ ਸੀ, ਵੀਜ਼ੇ ਤੇ। ਯੂ ਵੀਜ਼ਾ ਕੀ, ਉਹ ਤਾਂ ਫਿਰ ਤੁਹਾਡੇ ਜਿਹੜੇ ਸਿਟੀਜ਼ਨ ਬੱਚੇ ਆ ਸਿੱਧੇ ਡਾਇਰੈਕਟਲੀ ਫਾਈਲ ਕਰ ਸਕਦੇ ਆ। ਯੂ ਵੀਜ਼ੇ ਦੀ ਤਾਂ ਲੋੜ ਨਹੀਂ ਸੀਗੀ ਬੱਚੇ ਦੇ। ਉਹ ਬੱਚੇ ਮੇਰੇ ਹਾਲੇ ਬਹੁਤ ਛੋਟੇ ਆ, 15-16 ਸਾਲ ਦੇ ਆ, ਤੇ ਯੂ ਵੀਜ਼ਾ। ਉਹ ਅੱਛਾ ਮਾਈਨਰ ਨੇ, ਠੀਕ ਹੈ, ਓਕੇ। ਨੋ, ਹਾਂਜੀ, ਨਹੀਂ ਕੋਈ ਪ੍ਰੋਬਲਮ ਨਹੀਂ ਆਣੀ ਤੁਹਾਨੂੰ। ਯੂ ਵੀਜ਼ੇ ਤੇ ਪਬਲਿਕ ਚਾਰਜ ਨਹੀਂ ਲੱਗਦਾ, ਸੋ ਤੁਸੀਂ ਕਰ ਸਕਦੇ ਆ, ਕੋਈ ਚੱਕਰ ਨਹੀਂ ਜੀ। ਥੈਂਕ ਯੂ। ਸੁਖਜਿੰਦਰ। ਹਾਂਜੀ ਵੀਰੇ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ ਵੀਰ ਜੀ, ਮੇਰਾ ਹੈਗਾ ਕੁਐਸਚਨ ਕਿ ਮੇਰਾ ਬੇਟਾ ਹੈਗਾ ਇੱਥੇ ਦਾ ਸਿਟੀਜ਼ਨ ਹੈਗਾ, ਉਹ ਮੇਰੇ ਲਈ ਅਪਲਾਈ ਕਰਨਾ ਚਾਹੁੰਦਾ ਹੈਗਾ। ਉਹਦੇ ਵਾਸਤੇ ਕੀ ਸ਼ਰਤਾਂ ਹੋਣੀਆਂ ਚਾਹੀਦੀਆਂ? 21 ਇਅਰਸ ਉਹਦਾ ਹੈਗਾ ਉਹ। ਤੁਸੀਂ ਇੱਥੇ ਵੀਜ਼ੇ ਤੇ ਆਏ ਸੀਗੇ ਨਾ? ਹਾਂਜੀ, ਮੈਂ ਵੀਜ਼ੇ ਤੇ ਆਈ ਸੀ, ਹੋਮ ਓਵਰਸਟੇ ਹੈਗੀ ਹਾਂ ਮੈਂ। ਕੋਈ ਪ੍ਰੋਬਲਮ ਨਹੀਂ ਉਹਦੀ। ਜੇ ਤੁਹਾਡੇ ਤੇ ਡਿਪੋਰਟੇਸ਼ਨ ਵਗੈਰਾ ਨਹੀਂ ਲੱਗੀ ਤਾਂ ਉਹ ਅਪਲਾਈ ਕਰ ਸਕਦਾ ਵਾ ਸਿਟੀਜ਼ਨ, ਤੇ ਬਿਲਕੁਲ ਨਾਰਮਲ ਕੇਸ ਵਾਂਗੂ ਚੱਲੂਗਾ, ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ। ਠੀਕ ਹੈ ਜੀ, ਥੈਂਕ ਯੂ। ਇੱਕ ਆਨਲਾਈਨ ਆਪਾਂ ਨੂੰ ਸਵਾਲ ਸੀਗਾ ਵੀ ਆਇਆਂ ਨੂੰ ਉਹਨਾਂ ਨੂੰ ਸਾਲ ਤੋਂ ਵੱਧ ਹੋ ਗਿਆ, ਉਹਦੇ ਦਰਮਿਆਨ ਉਹਨਾਂ ਨੇ ਅਸਾਈਲਮ ਦਾ ਕੇਸ ਅਜੇ ਨਹੀਂ ਲਾਇਆ। ਇੱਕ ਸਾਲ ਤੋਂ ਵੱਧ ਹੋ ਗਿਆ ਉਹਨਾਂ ਨੂੰ ਆਇਆ ਨੇ, ਕੀ ਅਜੇ ਵੀ ਉਹਨਾਂ ਦੇ ਕੋਲ ਚਾਂਸ ਹੈਗਾ ਕੇਸ ਲਾਉਣ ਦਾ? ਦੇਖੋ, 2 ਚੀਜ਼ਾਂ। ਸਾਲ ਦੇ ਅੰਦਰ ਜਿਹੜੇ ਬੰਦੇ ਨੂੰ ਖਤਰਾ ਸੀਗਾ ਇੰਡੀਆ 'ਚ, ਕੋਈ ਮੰਨ ਲਓ ਇੰਡੀਆ ਜਿਹੜੀ ਵੀ ਕੰਟਰੀ ਤੋਂ ਆਇਆ, ਜੇ ਉਹਨੂੰ ਕੋਈ ਖਤਰਾ ਸੀਗਾ, ਜੋ ਵੀ ਉਹਦਾ ਬੇਸ ਆ, ਮਾਰ ਪਈ, ਕੁੱਟ ਪਈ, ਜੋ ਵੀ ਬੇਸ ਤੇ ਆਂਦਾ, ਉਹ ਬੰਦਾ ਜੇ ਸਾਲ 'ਚ ਕੇਸ ਨਹੀਂ ਲਾਂਦਾ ਤਾਂ ਉਹ 1 ਈਅਰ ਡੈਡਲਾਈਨ ਆਪਣੀ ਮਿਸ ਕਰ ਦਿੰਦਾ। ਤਾਂ ਉਹਨੂੰ ਜਿਹੜਾ ਗ੍ਰੀਨ ਕਾਰਡ ਨਹੀਂ ਉਹ ਮਿਲ ਸਕਦਾ, ਉਹਨੂੰ ਸਿਰਫ ਜਿਹੜਾ ਕਹਿ ਲਓ ਵਿਦਹੋਲਡਿੰਗ ਆਫ ਰਿਮੂਵਲ ਮਿਲਦੀ ਹੈ, ਕਿਉਂਕਿ ਉਹਨੇ 1 ਈਅਰ ਡੈਡਲਾਈਨ ਮਿਸ ਕਰਤੀ ਸੀਗੀ। ਠੀਕ ਹੈ। ਇਹਦੇ ਵਿੱਚ ਗ੍ਰੀਨ ਕਾਰਡ ਸਿਰਫ ਉਹਨਾਂ ਨੂੰ ਮਿਲਣਾ ਜਿਹੜੇ ਇਹ ਸ਼ੋਅ ਕਰ ਸਕਦੇ ਆ ਕਿ 1 ਈਅਰ ਡੈਡਲਾਈਨ ਉਹਨਾਂ ਨੇ ਕਿਉਂ ਮਿਸ ਕੀਤੀ, ਕਿ ਐਕਸਟਰਾਆਰਡਨਰੀ ਸਰਕਮਸਟੈਂਸਸ ਕ੍ਰੀਏਟ ਹੋ ਗਏ ਸੀਗੇ। ਤੁਹਾਨੂੰ ਮਤਲਬ ਆਰਗਿਊ ਕਰਨਾ ਪੈਣਾ। ਜੇ ਤਾਂ ਉਹਨਾਂ ਨੇ ਤੁਹਾਨੂੰ 1 ਈਅਰ ਡੈਡਲਾਈਨ ਤੋਂ ਵੇਵਰ ਦੇ ਦਿੱਤਾ ਤਾਂ ਫਿਰ ਤੁਹਾਨੂੰ ਗ੍ਰੀਨ ਕਾਰਡ ਮਿਲ ਸਕਦਾ, ਨਹੀਂ ਤਾਂ ਵਿਦਹੋਲਡਿੰਗ ਹੀ ਮਿਲਣੀ ਹੈ। ਤੇ ਇਹਦੇ ਵਿੱਚ ਕਈ ਕੇਸ ਇਦਾਂ ਦੇ ਵੀ ਹੁੰਦੇ ਆ ਕਿ ਜਿਹਨਾਂ ਨੂੰ ਪਹਿਲਾਂ ਖਤਰਾ ਨਹੀਂ ਸੀਗਾ, ਜਿਹਨਾਂ ਨੂੰ ਇੱਥੇ ਆਉਣ ਤੋਂ ਬਾਅਦ ਖਤਰਾ ਜਿਹੜਾ ਉਹ ਨਵਾਂ ਪਨਪਿਆ। ਫੋਰ ਐਗਜ਼ਾਮਪਲ, ਜਿੱਦਾਂ ਯੂਕਰੇਨ ਵਾਲੀ ਆਪਾਂ ਹਾਲਤ ਕਰੀਏ ਤਾਂ ਸਟੂਡੈਂਟਸ ਜਿਹੜੇ ਭਾਵੇਂ 5 ਸਾਲ ਤੋਂ ਇੱਥੇ ਪੜ੍ਹ ਰਹੇ ਆ ਕਿ ਨਵਾਂ ਖਤਰਾ ਕੋਈ ਹੋ ਗਿਆ। ਇੰਡੀਆ ਦੇ ਵਿੱਚ ਅੰਦੋਲਨ ਦੀ ਗੱਲ ਕਰੀਏ ਤੇ ਜਿਹੜੇ ਬੱਚੇ ਇੱਥੇ ਪਹਿਲਾਂ ਹੀ ਸੀਗੇ, ਨਹੀਂ ਲਾਇਆ, 4-5 ਸਾਲ ਤੋਂ ਪੜ੍ਹ ਰਹੇ ਸੀਗੇ, ਉਹਨਾਂ ਨੇ ਕਿਹਾ ਕਿ ਹੁਣ ਆਹ ਪ੍ਰੋਬਲਮ ਆ ਗਈ ਹੈ। ਸੋ ਜੇ ਕੋਈ ਨਵੀਂ ਇਦਾਂ ਦੀ ਪ੍ਰੋਬਲਮ ਆਉਂਦੀ ਆ, ਜਦੋਂ ਉਹ ਪ੍ਰੋਬਲਮ ਆਉਂਦੀ ਆ, ਉਹਦੇ ਪ੍ਰੋਬਲਮ ਦੇ ਆਉਣ ਤੋਂ 1 ਸਾਲ ਦੇ ਵਿੱਚ ਤੁਸੀਂ ਕੇਸ ਜਿਹੜਾ ਲਾਣਾ ਹੁੰਦਾ। ਸੋ ਕਹਿਣ ਦਾ ਮਤਲਬ ਆ ਕਿ ਜਿਹੜਾ ਬੰਦਾ 1 ਸਾਲ 'ਚ ਆਪਣਾ ਕੇਸ ਨਹੀਂ ਫਾਈਲ ਕਰਦਾ, ਉਹਨੂੰ ਦੱਸਣਾ ਪੈਂਦਾ ਕਿ ਕਿਉਂ ਉਹਨੂੰ ਜਿਹੜੀ 1 ਸਾਲ ਦੀ ਡੈਡਲਾਈਨ ਆ ਉਹ ਤੋਂ ਛੋਟ ਦਿੱਤੀ ਜਾਵੇ। ਜੇ ਉਹ ਸਕਸੀਡ ਕਰ ਜਾਂਦਾ ਤਾਂ ਉਹਨੂੰ ਗ੍ਰੀਨ ਕਾਰਡ ਮਿਲੂਗਾ। ਜੇ ਉਹ ਸਕਸੀਡ ਨਹੀਂ ਕਰਦਾ 1 ਸਾਲ ਵਾਲੀ ਤੋਂ, ਤਾਂ ਫਿਰ ਉਹ ਅੱਗੇ ਵਧੂਗੇ, ਉਹ ਦੇਖੂਗੇ ਕਿ ਕੇਸ ਇਹਦਾ ਪਾਸ ਹੋ ਸਕਦਾ ਕਿ ਨਹੀਂ, ਤੇ ਕੇਸ ਪਾਸ ਹੋਣ ਤੇ ਉਹਨਾਂ ਨੂੰ ਗ੍ਰੀਨ ਕਾਰਡ ਨਹੀਂ ਮਿਲਣਾ, ਉਹਨਾਂ ਨੂੰ ਵਿਦਹੋਲਡਿੰਗ ਆਫ ਰਿਮੂਵਲ, ਮਤਲਬ ਕਿ ਰਹਿਣ ਦੀ, ਕੰਮ ਕਰਨ ਦੀ ਪਰਮਿਸ਼ਨ ਜਿਹੜੀ ਆ ਉਹ ਮਿਲ ਸਕਦੀ ਹੈ। ਥੈਂਕ ਯੂ ਜੀ। ਅਗਲੇ ਕਾਲਰ ਨੇ ਪਰਮਜੀਤ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ। ਹਾਂਜੀ ਭਾਜੀ, ਮੇਰੇ ਨਾਲ 2 ਛੋਟੇ ਸਵਾਲ। ਜਿੱਦਾਂ ਮੇਰਾ ਪਿਛਲੇ ਮਹੀਨੇ ਕੇਸ ਪਾਸ ਹੋਇਆ ਅਸਾਈਲਮ ਦਾ June 3 ਨੂੰ, ਤੇ ਭਾਜੀ ਉਹ ਇੱਕ ਤੇ ਮੈਨੂੰ ਗ੍ਰੈਂਡ ਲੈਟਰ ਨਹੀਂ ਉਹ ਉਦੋਂ ਕਹਿੰਦੇ ਭੇਜਦਾ, ਉਹ ਵੀ ਨਹੀਂ ਮਿਲਿਆ। ਤੇ ਭਾਜੀ ਨਾਲ ਹੀ ਨਾ ਮੈਂ ਟਰੈਵਲ ਡਾਕੂਮੈਂਟ ਅਪਲਾਈ ਕਰਤੇ ਆ, ਤੇ ਉਹਦਾ ਵੀ ਕੋਈ ਅਜੇ ਰਿਸੀਵਿੰਗ ਲੈਟਰ ਕੁਝ ਨਹੀਂ ਮਿਲਿਆ। ਅੱਛਾ ਜੀ, ਵਧਾਈਆਂ ਪਹਿਲਾਂ ਤਾਂ ਤੁਹਾਨੂੰ ਕੇਸ ਪਾਸ ਹੋਣ ਦੀਆਂ। ਤਾਂ ਥੈਂਕ ਯੂ ਭਾਜੀ ਤੁਹਾਨੂੰ ਜੀ। ਸੋ ਕਈ ਵਾਰੀ ਜੱਜ ਨਾ ਓਰਲ ਡਿਸੀਜਨ ਦੇ ਦਿੰਦੇ ਆ, ਉਹਦੇ ਵਿੱਚ ਤੁਸੀਂ ਜਿਹੜਾ ਆਪਣਾ ਵਕੀਲ ਆ ਨਾ, ਉਹਦੇ ਸਟਾਫ ਨੂੰ ਕਹੋ ਕਿ ਇਹਨਾਂ ਨੂੰ ਕੰਟੈਕਟ ਕਰ ਲੈਣ, ਤਾਂ ਉਹ ਤੁਹਾਨੂੰ ਕਢਾ ਦੋਗੇ। ਜੇ ਨਹੀਂ ਹੈਗਾ, ਤੁਸੀਂ ਆਪ ਜਿਹੜਾ ਕੋਰਟ ਜਾ ਸਕਦੇ ਆ, ਤੇ ਆਪਣੇ ਕੋਰਟ ਜਦੋਂ ਜਾਂਦੇ ਆ ਤੁਸੀਂ, ਤਾਂ ਜਿਹੜਾ ਉਹ ਫਾਈਲਿੰਗ ਕਲਰਕ ਹੁੰਦੇ, ਜਦੋਂ ਤੁਸੀਂ ਆਪਣੀ ਸਿਕਿਉਰਿਟੀ ਚੈੱਕ ਪੁਆਇੰਟ ਤੋਂ ਹਾਜ਼ਰੀ ਦਿੰਦੇ ਆ ਨਾ, ਪਿੱਛੇ ਜਿਹੜੀ ਵਿੰਡੋ ਜਿਹੀ ਹੁੰਦੀ ਆ, ਉੱਥੇ ਜਾ ਕੇ ਤੁਸੀਂ ਆਪਣਾ ਏਲੀਅਨ ਨੰਬਰ, ਨਾਮ, ID ਕਰਕੇ ਉੱਥੋਂ ਤੁਸੀਂ ਜਿਹੜਾ ਉਹਦੀ ਕਾਪੀ ਜਿਹੜੀ ਕਢਾ ਸਕਦੇ ਆ। ਤੇ ਪਰ ਇਹ ਹੈ ਕਿ ਆਪਣੇ ਵਕੀਲ ਨੂੰ ਕਹਿ ਦਿਓ, ਕੰਮ ਥੋੜਾ ਜਿਹਾ ਸੌਖਾ ਹੋ ਜਾਊਗਾ। ਤੇ ਜੇ ਗ੍ਰਾਂਟ ਲੈਟਰ ਨਹੀਂ ਹੋਣਾ, ਜੇ ਪੂਰਾ ਡਿਟੇਲ ਡਿਸੀਜਨ ਨਹੀਂ ਦੇਣਾ, ਉਹ ਘੱਟੋ ਘੱਟ ਤੁਹਾਨੂੰ ਇੱਕ ਇਦਾਂ ਦਾ ਪੇਜ ਜਿਹਾ ਦੇ ਦਿੰਦੇ ਆ ਜਿਹਦੇ ਉੱਤੇ ਲਿਖਿਆ ਹੁੰਦਾ ਕਿ ਇਹਦਾ ਅਸਾਈਲਮ ਬੰਦੇ ਦਾ ਪਾਸ ਆ, ਤੇ ਤੁਹਾਨੂੰ USCIS ਨਾਲ ਫੀਲਡ ਆਫਿਸ ਦੇ ਵਿੱਚ ਇਨਫੋ ਪਾਸ ਅਪਾਇੰਟਮੈਂਟ ਬਣਾ ਕੇ, ਜਿਹੜਾ ਕੋਰਟ ਤੋਂ ਲੱਗਾ USCIS 'ਚ ਜਾ ਕੇ ਆਪਣਾ I-94 ਲੈ ਕੇ ਆਉਣਾ ਪੈਣਾ। ਆਪਣੇ ਆਪ ਨਹੀਂ ਇਹ ਆਉਣਾ, ਤਾਂ ਅਪਾਇੰਟਮੈਂਟ ਬਣਾ ਕੇ ਜਾਣਾ ਪੈਣਾ। ਪਿਛਲੀ ਵਾਰੀ ਵੀ ਇਦਾਂ ਦਾ ਕਿਸੇ ਦਾ ਸੀਗਾ ਸਵਾਲ, ਉਹਨਾਂ ਦਾ ਵੀ ਇਦਾਂ ਪਾਸ ਹੋ ਗਿਆ ਸੀਗਾ, ਤੇ ਉਹ ਆਇਆ ਨਹੀਂ ਸੀ I-94 ਦੇ ਉੱਤੇ, ਉਹਨੂੰ ਮੋਹਰ ਨਹੀਂ ਸੀ ਲੱਗੀ ਵੀ ਅਸਾਈਲਮ ਗ੍ਰਾਂਟਡ ਵਾਲੀ। ਸੋ ਤੁਸੀਂ ਵੀ ਉਹ ਚੀਜ਼ ਜਿਹੜੀ ਉਹਦੀ ਜ਼ਰੂਰ ਕਰੋ। ਇੱਕ ਸਵਾਲ ਆਨਲਾਈਨ ਆ, ਜੈਲਦਾਰ ਰਾਣੂ ਹੁਣੀ ਪੁੱਛਦੇ ਨੇ, ਕਹਿੰਦੇ ਵੀ B1 B2 ਤੇ ਆਏ ਸੀ 2021 ਚ, USICS ਦੇ ਵਿੱਚ ਇਹਨਾਂ ਨੇ ਕੇਸ ਫਾਈਲ ਕੀਤਾ ਨਵੰਬਰ 2021 ਚ, ਇੰਟਰਵਿਊ ਇਹਨਾਂ ਦੀ ਹੋ ਗਈ ਸੀ ਇਸ ਸਾਲ ਜਨਵਰੀ ਚ, ਤੇ ਡਿਸੀਜਨ ਪੈਂਡਿੰਗ ਆ। ਇਹ ਹੁਣ ਕੀ ਇਹਨਾਂ ਦੇ ਲਈ ਨੈਕਸਟ ਸਟੈਪ ਕੀ ਆ?
ਇਹਦੀਆਂ ਵੀ ਜੀ ਬਹੁਤ ਸਾਰੀਆਂ ਕਾਲਾਂ ਆਪਾਂ ਨੂੰ ਆਈਆਂ ਕਿ ਮੇਰਾ 4-5 ਮਹੀਨੇ ਹੋ ਗਏ ਅਸਾਈਲਮ ਆਫਿਸ 'ਚ ਕੇਸ ਪੈਂਡਿੰਗ ਆ, ਕੋਈ ਡਿਸੀਜਨ ਨਹੀਂ ਆਇਆ। ਸੋ ਉਹਨਾਂ ਦੇ ਡਿਲੇ ਚੱਲ ਰਹੇ ਆ, ਸਟੈਪ ਕੋਈ ਨਹੀਂ, ਤੁਹਾਨੂੰ ਵੇਟ ਹੀ ਕਰਨੀ ਪੈਣੀ ਆ। ਤੇ ਹੋਪਫੁਲੀ ਜਿਹੜਾ 6-7-8 ਮਹੀਨਿਆਂ ਦੇ ਵਿੱਚ ਫੈਸਲਾ ਆ ਜਾਣਾ ਚਾਹੀਦਾ। ਤੇ ਕਈ ਵਾਰੀ ਜ਼ਿਆਦਾ ਵੀ ਕੇਸ ਲਟਕ ਜਾਂਦੇ ਆ, ਤੁਸੀਂ ਫੋਲੋ ਅਪ ਕਰ ਸਕਦੇ ਆ। ਤੇ ਕੇਸ ਤਾਂ ਇਦਾਂ ਦੇ ਵੀ ਆ, ਰੇਡੀਓ ਤੇ ਸਾਨੂੰ ਦੱਸਿਆ ਸੀਗਾ ਕਿ ਬੰਦੇ ਨੇ ਕਿ ਮੈਨੂੰ 3 ਸਾਲ ਹੋ ਗਏ ਆਪਣਾ ਡਿਸੀਜਨ ਵੇਟ ਕਰਦੇ ਅਸਾਈਲਮ ਆਫਿਸ ਦੇ। ਸੋ ਟਾਈਮ ਇਹ ਲਾ ਸਕਦੇ ਆ, ਆਪਣਾ ਬੈਕਗਰਾਉਂਡ ਚੈੱਕ ਕਰਨੀ ਜਾਂ ਡਾਕੂਮੈਂਟ ਕਈ ਵਾਰੀ ਵੈਰੀਫਾਈ ਕਰਨੇ ਹੁੰਦੇ ਉਹਨਾਂ ਨੇ ਕਿ ਮੈਡੀਕਲ ਲੈਟਰਸ ਲੂਟਰ ਜਿਹੜੀਆਂ ਤੁਸੀਂ ਲਾਉਂਦੇ ਆ ਸਹੀ ਆ ਨਹੀਂ ਸਹੀ ਆ। ਸੋ ਹੁਣ ਮੈਨੂੰ ਨਹੀਂ ਪਤਾ ਕਿ ਕੀ ਇਨਕੁਆਇਰੀ ਚੱਲ ਰਹੀ ਆ, ਤਾਂ ਟਾਈਮ ਇਹਨੂੰ ਜਿੰਨਾ ਮਰਜ਼ੀ ਹਿਲਾ ਸਕਦੇ ਆ ਜੀ। ਇੱਕ ਹੋਰ ਆਨਲਾਈਨ ਦਾ ਸਵਾਲ ਲੈ ਲਈਏ, ਕਹਿੰਦੇ ਵੀ ਅਮਰ ਗਿੱਲ ਪੁੱਛਦੇ ਨੇ ਵੀ ਉਹਨਾਂ ਦੀ ਫਾਈਨਲ ਹੀਅਰਿੰਗ ਜਿਹੜੀ ਹੈ 2 ਸਾਲ ਪਹਿਲਾਂ ਸੀ, 2 ਵਾਰ ਕੈਂਸਲ ਹੋ ਗਈ, ਹੁਣ ਸਤੰਬਰ 'ਚ ਫਿਰ ਮਾਸਟਰ ਹੀਅਰਿੰਗ ਦੁਬਾਰਾ ਆ ਗਈ ਹੈ, ਇਦਾਂ ਕਿਉਂ ਆ? ਵੀ ਮਾਸਟਰ ਹੀਅਰਿੰਗ ਤੇ ਜੱਜ ਡਿਸੀਜਨ ਵੀ ਦੇ ਸਕਦਾ ਹੈ? ਇਹ ਮੋਸਟ ਲਾਈਕਲੀ ਇਹ ਬੰਦੇ ਦਾ ਜਿਹੜਾ ਕੋਰਟ ਹੋਣਾ, ਸੈਂਟਾ ਇਹਨਾਂ ਦਾ ਕੋਰਟ ਹੋਣਾ ਮੇਰੇ ਹਿਸਾਬ ਨਾਲ, LA ਵਾਲੇ ਜਿਹੜੇ ਕੋਰਟ ਆ ਉਹ ਕੀ ਕਰ ਰਹੇ ਆ ਕਿ ਜਿਹੜੇ ਵੀ ਫਾਈਨਲ ਹੀਅਰਿੰਗ ਵਾਲੇ ਜਿਹੜੇ ਕੇਸ ਸੀਗੇ ਉਹਨੂੰ ਉਹ ਮਾਸਟਰ ਹੀਅਰਿੰਗ 'ਚ ਕਨਵਰਟ ਕਰ ਰਹੇ ਆ। ਤੇ ਮਾਸਟਰ ਹੀਅਰਿੰਗ 'ਚ ਕਨਵਰਟ ਕਰਕੇ ਉਹ ਉੱਥੇ PD ਦੇ ਰਹੇ ਆ ਧੱਕੇ ਨਾਲ। ਸੋ ਇਹਨੂੰ ਹੁਣ ਆਪਣੇ ਵਕੀਲ ਨਾਲ ਸਲਾਹ ਕਰਨੀ ਚਾਹੀਦੀ ਆ ਕਿ ਕੀ ਹੋਣ ਜਾ ਰਿਹਾ। ਸੋ ਜ਼ਿਆਦਾਤਰ ਚਾਂਸ ਇਦਾਂ ਲੱਗਦਾ ਕਿ ਜੱਜ ਨੇ ਜਿਹੜਾ ਹੈਗਾ ਕੇਸ ਰਫਾ ਦਫਾ ਕਰਨੇ ਆ, PD ਦਊਗਾ। ਸੋ PD ਤੋਂ ਬਚਣ ਲਈ ਇਹਨਾਂ ਨੂੰ ਆਪਣੀਆਂ ਆਰਗੂਮੈਂਟਾਂ ਪੇਸ਼ ਉੱਥੇ ਕਰਨੀਆਂ ਪੈਣੀਆਂ। ਤਾਂ ਇਹੀ ਹੋ ਰਿਹਾ, ਕਿਉਂਕਿ ਹੁਣ ਇਦਾਂ ਕਿ ਇੰਨੇ ਸਾਲ ਵੇਟ ਕਰਾ ਕੇ ਦੁਬਾਰਾ ਫਿਰ ਮਾਸਟਰ ਤੇ ਪਾਤਾ, ਤਾਂ ਉਹਦਾ ਮਤਲਬ ਇਹ ਹੈ ਕਿ ਜੱਜ ਜਿਹੜਾ ਇੰਟਰਸਟਿਡ ਨਹੀਂ ਆ ਤਰੀਕ ਦੁਬਾਰਾ ਦੇਣ 'ਚ, ਨਹੀਂ ਤਾਂ ਉਹ ਫਾਈਨਲ ਤਰੀਕ ਹੀ ਦੇਣੀ ਸੀ, ਉਹਨੇ ਮਾਸਟਰ ਕਿਉਂ ਬਣੀ ਸੀ। ਠੀਕ ਹੈ ਜੀ। ਅਗਲੇ ਕਾਲਰ ਕੁਲਬੀਰ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਕੁਐਸਚਨ ਇਹ ਹੈ ਕਿ ਮੇਰਾ ਭਾਜੀ ਅਸਾਈਲਮ ਦਾ ਕੇਸ ਗ੍ਰਾਂਟ ਹੋਇਆ ਜੀ, ਤੇ ਉਹ ਗ੍ਰੀਨ ਕਾਰਡ ਅਪਲਾਈ ਕੀਤਾ ਹੋਇਆ ਜੀ, ਗ੍ਰੀਨ ਕਾਰਡ ਹਜੇ ਤੇ ਆਇਆ ਨਹੀਂ ਹੈਗਾ। ਟਰੈਵਲ ਡਾਕੂਮੈਂਟ ਭਾਜੀ ਅਪਲਾਈ ਕੀਤਾ। ਜੇ ਭਾਜੀ ਮੈਂ ਕੰਟਰੀ ਆਊਟ ਕਰਨੀ ਹੋਵੇ ਤਾਂ ਮੈਨੂੰ ਐਡਵਾਂਸ ਪੈਰੋਲ ਦੀ ਵੀ ਲੋੜ ਹੈਗੀ ਆ ਜਾਂ ਫਿਰ ਟਰੈਵਲ ਡਾਕੂਮੈਂਟ ਹੀ ਓਕੇ ਜੀ? ਜਿਹੜਾ ਭਾਜੀ ਰਿਫਿਊਜੀ ਟਰੈਵਲ ਡਾਕੂਮੈਂਟ ਹੁੰਦਾ ਨਾ, ਉਹ ਹੁੰਦਾ ਜੇ ਤੁਸੀਂ ਅਸਾਈਲਮ ਤੇ ਹੀ ਆਣਾ ਜਾਣਾ, ਸਿਰਫ ਗ੍ਰੀਨ ਕਾਰਡ ਨਹੀਂ ਫਾਈਲ ਕੀਤਾ। ਜਿਹੜਾ ਐਡਵਾਂਸ ਪੈਰੋਲ ਹੁੰਦਾ ਉਹਦਾ ਮਤਲਬ ਇਹ ਹੁੰਦਾ ਕਿ ਜਿਹੜਾ ਤੁਸੀਂ ਗ੍ਰੀਨ ਕਾਰਡ ਫਾਈਲ ਕੀਤਾ ਉਹ ਜੇ ਤੁਸੀਂ ਸਿੱਧੇ ਟਰੈਵਲ ਕਰਦੇ ਹੋ ਕੈਂਸਲ ਹੋ ਜਾਂਦਾ। ਸੋ ਜਿਹੜੇ ਲੋਕਾਂ ਨੇ ਗ੍ਰੀਨ ਕਾਰਡ ਅਜੇ ਨਹੀਂ ਫਾਈਲ ਕੀਤਾ ਉਹ ਸਿਰਫ ਰਿਫਿਊਜੀ ਟਰੈਵਲ ਡਾਕੂਮੈਂਟ ਤੇ ਆ ਜਾ ਸਕਦੇ ਆ। ਜਿਹੜੇ ਲੋਕਾਂ ਨੇ ਗ੍ਰੀਨ ਕਾਰਡ ਫਾਈਲ ਕਰਤਾ ਉਹ ਐਡਵਾਂਸ ਪੈਰੋਲ ਵੀ ਨਾਲ ਜਿਹੜਾ ਲੈ ਕੇ ਜਾਵੇ, ਨਹੀਂ ਤਾਂ ਗ੍ਰੀਨ ਕਾਰਡ ਕੈਂਸਲ ਹੋ ਜਾਂਦਾ। ਠੀਕ ਹੈ ਭਾਈ, ਠੀਕ ਹੈ, ਥੈਂਕ ਯੂ ਜੀ। ਅਗਲੇ ਕਾਲਰ ਨੇ ਸੋਹਣ ਸਿੰਘ। ਹਾਂਜੀ ਸੋਹਣ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੇਰੇ ਫਰੈਂਡ ਦੇ ਉਹਨੇ ਆਪਣੇ ਬੱਚਿਆਂ ਦਾ ਅਪਲਾਈ ਕੀਤਾ ਸੀਗਾ, ਤਾਂ ਉਹਦੀ ਪੱਕੇ ਤੌਰ ਤੇ ਉਹਨਾਂ ਦੀ ਬੱਚਿਆਂ ਦੀ ਇੰਟਰਵਿਊ ਆ ਗਈ ਸੀ 2014 ਦੇ ਵਿੱਚ। ਦਿੱਲੀ ਮੁੰਡਾ ਵਿਆਹਿਆ ਹੋਇਆ ਸੀਗਾ, ਪਰ ਉਹਦੇ ਤੋਂ ਝੂਠ ਬੋਲ ਹੋ ਗਿਆ ਕਿ ਮੈਂ ਵਿਆਹਿਆ ਨਹੀਂ, ਤੇ ਉਹ ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਕਿ ਹੁਣ ਉਹਨਾਂ ਦਾ ਕੁਝ ਹੋ ਸਕਦਾ। ਅੱਜ ਤੱਕ ਉਹ ਖੁੱਲਿਆ ਨਹੀਂ। ਇਹ ਭਾਜੀ ਮੈਨੂੰ ਗੱਲ ਨਹੀਂ ਸਮਝ ਕਿ ਗ੍ਰੀਨ ਕਾਰਡ ਹੋਲਡਰ ਨੇ ਆਪਣੇ ਬੱਚਿਆਂ ਲਈ ਕੀਤਾ ਸੀਗਾ ਕਿ ਸਿਟੀਜ਼ਨ ਨੇ ਕੀਤਾ ਸੀਗਾ? ਸਿਟੀਜ਼ਨ ਨੇ ਕੀਤਾ ਸੀਗਾ, ਤੇ ਉਹਦੀ ਡੇਟ ਆਲਰੇਡੀ 2014 ਦੇ ਵਿੱਚ ਆਈ ਸੀ, ਵਿਆਹ ਕੇ ਵੀਜ਼ਾ ਲੈ ਜਾਓ, ਉੱਥੇ ਦਿੱਲੀ ਸੀ ਉਸ ਵੇਲੇ। ਨਹੀਂ, ਜਦੋਂ ਅਪਲਾਈ ਕੀਤਾ, ਇੱਕ ਸੋਹਣ ਸਿੰਘ ਜੀ ਹੋਰ ਆਨਸਰ ਦਿਓ ਵੀ ਜਦੋਂ ਉਹਨਾਂ ਨੇ ਅਪਲਾਈ ਕੀਤਾ ਸੀ ਉਦੋਂ ਉਹਨਾਂ ਨੇ ਕਿਹਾ ਸੀ ਵੀ ਮੁੰਡਾ ਉਹਨਾਂ ਦਾ ਜਿਹੜਾ ਉਹ ਕੁਆਰਾ ਹੀ ਆ? ਉਹਨਾਂ ਨੇ ਲਿਖ ਕੇ ਇਹੀ? ਅੱਛਾ, ਇੱਥੋਂ ਹੀ ਜਦੋਂ ਉਹਨਾਂ ਨੇ ਘੱਲਿਆ ਕੁਆਰਾ ਆ ਪਰ ਸੀਗਾ ਮੁੰਡਾ ਵਿਆਹਿਆ? ਜੀ ਬਿਲਕੁਲ। ਆਪਣਾ ਜਦੋਂ ਉਹਨਾਂ ਨੇ ਫਾਈਲ ਕੀਤਾ ਸੀਗਾ ਉਦੋਂ ਵੀ ਸਿਟੀਜ਼ਨ ਸੀਗੇ? ਹਾਂਜੀ ਬਿਲਕੁਲ ਸਿਟੀਜ਼ਨ, ਉਦੋਂ ਵੀ ਸਿਟੀਜ਼ਨ ਸੀ। ਇਹ ਫਿਰ ਮੈਨੂੰ ਹੁਣ ਪਤਾ ਨਹੀਂ ਲੱਗਾ ਕਿ ਮਕਸਦ ਕੀ ਸੀਗਾ ਇਦਾਂ ਕਰਨ ਦਾ, ਕਿਉਂਕਿ ਸਿਟੀਜ਼ਨ ਵਾਲਾ ਤਾਂ ਵਿਆਹ ਬੱਚੇ ਦਾ ਕਰ ਸਕਦਾ ਵਾ, ਤਾਂ ਇਹਦਾ ਮਕਸਦ ਉਹਨਾਂ ਦਾ ਵੀ ਸ਼ਾਇਦ ਸੋਚਦੇ ਹੋਣੇ ਵੀ ਜਲਦੀ ਆ ਜਾਊਗਾ ਜਿਹੜਾ ਕੁਆਰੇ ਵਾਲੇ ਦਾ, ਜਿਹੜਾ ਜਲਦੀ ਆ ਸਕਦਾ। ਉਹ ਫਿਰ ਇਹਨਾਂ ਦਾ ਇਦਾਂ ਕਿ ਉਹ ਕੈਟਾਗਰੀ ਆਪਣੀ ਜਿਹੜੀ ਫਾਸਟ ਵਾਲੀ ਚ ਪਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ। ਤੇ ਉਹਨਾਂ ਨੂੰ ਬੇਸਿਕਲੀ ਨਵੇਂ ਸਿਰ ਤੋਂ ਕਰਨਾ ਪਊਗਾ ਕਿ ਉਸੇ ਚ ਕੁਝ ਹੋ ਸਕਦਾ ਹੁੰਦਾ? ਪਹਿਲੀ ਗੱਲ ਤਾਂ ਇਦਾਂ ਕਿ ਜਿਹੜੀ ਉਹ F1 ਕੈਟਾਗਰੀ ਚ ਜਿਹੜਾ ਉਹਨਾਂ ਨੇ ਜੇ ਕਰਨ ਦਾ ਕੀਤਾ, ਤਾਂ ਇੱਕ ਤਰ੍ਹਾਂ ਉਹਨਾਂ ਨੇ ਲਾਈਨ ਆਪਣੀ ਸ਼ਾਰਟ ਕਰਨ ਦੀ ਕੋਸ਼ਿਸ਼ ਕੀਤੀ ਆ, ਤਾਂ ਉਹ ਕੈਟਾਗਰੀ ਚ ਨਹੀਂ ਆ ਸਕਦਾ। ਤਾਂ ਜਿਹੜੇ ਵਿਆਹ ਵਾਲੀ ਜਿਹੜੀ ਆਪਣੀ F3 ਵਾਲੀ ਕੈਟਾਗਰੀ ਆ ਉਹਦੇ ਵਿੱਚ ਆਊਗਾ। ਤੇ ਉਹਦੇ ਵਿੱਚ ਵੀ ਇਦਾਂ ਕਿ ਇਮੀਗ੍ਰੇਸ਼ਨ ਨੂੰ ਇਹ ਵੇਵਰ ਲੈ ਸਕਦੇ ਆ, 601 ਵੇਵਰ ਕਹਿੰਦੇ ਆ ਉਹਨੂੰ, ਦੁਬਾਰਾ ਆਪਣੀ ਇੰਟਰਵਿਊ ਬਣਾ ਕੇ ਵੇਵਰ ਲੈ ਸਕਦੇ ਆ। ਤੇ ਘਰਦਿਆਂ ਦੇ ਬੇਸ ਤੇ ਵੇਵਰ ਜਿਹੜਾ ਮਿਲ ਜਾਂਦਾ ਜੇ ਇਹ ਸ਼ੋ ਹੋ ਸਕੇ ਕਿ ਘਰਦਿਆਂ ਨੂੰ ਕੀ ਇੱਥੇ ਤੰਗੀਆਂ ਵਾ, ਮੈਡੀਕਲ ਹਾਰਡਸ਼ਿਪ ਕੀ ਆ, ਤੇ ਕਿਉਂ ਉਹ ਬੱਚੇ ਨਾਲ ਆਪਣੇ ਨਾਲ ਜੁੜਨਾ ਚਾਹੁੰਦੇ ਆ। ਸੋ ਇਹਦੇ ਰਾਹ ਹੈਗੇ ਆ, ਪਰ ਇਦਾਂ ਕਿ ਇਹ ਫਰਾਡ ਵਾਲਾ ਕੇਸ ਇਸ ਵੇਲੇ ਬਣਦਾ ਵਾ ਕਿ ਜੇ ਬੰਦਾ ਵਿਆਹ ਵਾਲਾ ਇੰਨਾ ਸੌਖਾ ਕੰਮ ਨਹੀਂ ਹੈਗਾ ਇਹ।
ਸੋ ਇਦਾਂ ਨਹੀਂ ਆਪਾਂ ਕਹਿਣਾ ਵੀ ਉਦੋਂ ਝੂਠ ਬੋਲ ਹੋ ਗਿਆ, ਤੁਸੀਂ ਸ਼ੁਰੂਆਤ ਦੇ ਵਿੱਚ ਹੀ ਆਪ ਹੀ ਉਹਨਾਂ ਨੇ ਕੀਤਾ। ਸੋ ਇਦਾਂ ਹੁੰਦਾ ਵੀ ਬੰਦਾ ਨਾ ਕਈ ਵਾਰੀ ਸੋਚਦਾ ਵੀ ਮੈਂ ਸ਼ਾਇਦ ਜਿਹੜਾ ਸਿਸਟਮ ਆ ਉਹਨੂੰ ਬਾਈਪਾਸ ਕਰ ਲੂੰਗਾ, ਵੀ ਉਹਨਾਂ ਨੂੰ ਨਹੀਂ ਪਤਾ ਲੱਗਣਾ। ਪਰ ਉਹ ਵੀ ਹੁਣ ਮਜ਼ੇ ਹੋਏ ਖਿਡਾਰੀ ਬਣੇ ਹੋਏ, ਉਹਨਾਂ ਨੇ ਇਦਾਂ ਦੀਆਂ ਚੀਜ਼ਾਂ ਦੇਖ ਬਹੁਤ ਲਈਆਂ ਆ। ਸੋ ਇਹ ਹੁਣ 601 ਵੇਵਰ ਵਾਲੀ ਗੱਲ ਦੇਖੋ ਜੀ, ਸੋਚੋ ਜੇ ਉਹ ਕਰ ਸਕਦੇ ਆ ਤਾਂ ਜੇ ਹੋ ਸਕਦਾ ਤੇ ਉਹਨਾਂ ਦੇ ਨਾਲ ਉਸ ਹਿਸਾਬ ਦੇ ਨਾਲ ਕਰਨ ਗੱਲ ਅੱਗੇ। ਅਗਲੇ ਕਾਲਰ ਵੱਲ ਵਧਦੇ ਆ ਜੀ, ਜਿਹੜੇ ਨੇ ਆਪਣੇ ਨਾਲ ਅਮਨਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮੈਂ ਭਾਜੀ ਦੋਨੇ ਭਾਜੀ ਬੜਾ ਵਧੀਆ ਕੰਮ ਕਰ ਰਹੇ ਜੀ ਤੁਸੀਂ। ਤੇ ਮੇਰਾ ਕੋਈ ਸਵਾਲ ਹੈਗਾ ਪੀਡੀ ਬਾਰੇ। ਮੈਨੂੰ ਭਾਜੀ ਆਪਣਾ ਨਾ ਨਵੰਬਰ ਦੇ ਵਿੱਚ ਮੇਰੀ ਤਰੀਕ ਆ, ਤੇ ਜਿਹੜਾ ਮੇਰਾ ਲਾਇਰ ਉਹ ਮੈਨੂੰ ਇਹ ਕਹਿ ਰਿਹਾ ਵੀ ਆਪਣਾ ਵੀ ਪੀਡੀ ਲੈ ਲਾ। ਤੇ ਹੁਣ ਕਿੱਦਾਂ ਕਰੀਏ ਵੀ ਆਪਾਂ ਵੇਟ ਕਰ ਲਈਏ ਤੇ ਕੀ ਇਹਦਾ ਹੱਲ ਹੋਊਗਾ ਹੁਣ ਫਿਰ? ਇਦਾਂ ਕਿਉਂ ਕਹਿ ਰਿਹਾ ਲਾਇਰ ਤੁਹਾਡਾ ਪੀਡੀ ਲੈ ਲਾ? ਪਤਾ ਨਹੀਂ ਉਹਨੂੰ ਬਸ ਇਹੀ ਉਹਦੇ ਆਪਣੇ ਵੀ ਹਰੇਕ ਵਾਰੀ ਫੋਨ ਤੇ ਇਹੀ ਕਹਿੰਦਾ ਵੀ ਪੀਡੀ ਲੈ ਲਾ, ਵੀ ਆਪਣਾ ਕੇਸ ਬੁੱਕ ਨਹੀਂ ਪਾ ਹੋਣਾ ਫਿਰ, ਵੀ ਆਪਣੇ ਡਾਕੂਮੈਂਟ ਵੀ ਸਾਰੀਆਂ ਆਪਾਂ ਸਹੀ ਲਾਈਆਂ ਹੋਈਆਂ, ਸਭ ਕੁਝ ਕੀਤਾ ਹੋਇਆ ਆ। ਤੇ ਹੁਣ ਫਿਰ ਇਹਦਾ ਕੀ ਹੱਲ ਹੋ ਸਕਦਾ ਭਾਜੀ ਇਹਦਾ? ਇਹ ਐਲਏ ਦਾ ਲਾਇਰ ਲੱਗਦਾ ਤੁਹਾਡਾ? ਨਹੀਂ ਭਾਜੀ, ਨਿਊਯਾਰਕ ਦਾ ਹੀ ਆ। ਦਾ ਠੀਕ ਹੈ। ਉਹਨੂੰ ਤੁਸੀਂ ਕਹਿ ਸਕਦੇ ਭਾਜੀ ਕਿ ਮੈਂ ਪੀਡੀ ਲੈਣ ਚ ਇੰਟਰਸਟਿਡ ਨਹੀਂ ਆ, ਤੂੰ ਮੇਰਾ ਲਾਇਰ ਆ, ਮੈਂ ਆਹ ਚੀਜ਼ ਚਾਹਨਾ, ਮੈਂ ਫਾਈਟ ਕਰਨਾ ਚਾਹਨਾ, ਭਾਵੇਂ ਮੈਂ ਜਿੱਤਾਂ ਭਾਵੇਂ ਹਾਰਾਂ, ਮੈਂ ਪੀਡੀ ਨਹੀਂ ਲੈਣੀ। ਕਿਉਂਕਿ ਮੇਰੀ ਭਾਜੀ ਪਹਿਲਾਂ ਆਪਣੀ ਮਾਰਚ ਦੇ ਵਿੱਚ ਸੀ ਤਰੀਕ, ਤੇ ਉਦੋਂ ਵੀ ਜਿੱਦਾਂ ਵੀ ਉਹਨੇ ਕਹਿ ਦਿੱਤਾ ਵੀ ਅੱਗੇ ਲੈ ਲਾ ਤਰੀਕ, ਵੀ ਫਾਈਟ ਕਰਨ ਨੂੰ ਰਹਿਣ ਦਿੰਦੇ ਆ ਆਪਣਾ। ਵੀ ਤੁਹਾਡੀ ਮਰਜ਼ੀ ਆ, ਤੁਸੀਂ ਲਾਇਰ ਨੂੰ ਕਹਿ ਸਕਦੇ ਆ ਕਿ ਨਹੀਂ ਮੈਂ ਪੀਡੀ ਨਹੀਂ ਲੈਣੀ, ਮੈਂ ਕੇਸ ਲੜਨਾ ਵਾ। ਤੁਹਾਡੀ ਮਰਜ਼ੀ ਆ ਕਿ ਤੁਸੀਂ ਕਿੱਦਾਂ ਨਾ, ਤੁਸੀਂ ਸਾਨੂੰ ਹਾਇਰ ਕਰਦੇ ਆ, ਆਪਾਂ ਤੁਹਾਨੂੰ ਸਲਾਹ ਦਿੰਨੇ ਆ ਕਿ ਇਦਾਂ ਕਰ ਲਾ, ਪਰ ਐਂਡ 'ਚ ਤੁਹਾਡੀ ਮਰਜ਼ੀ ਆ ਕਿ ਨਹੀਂ ਮੈਂ ਤੁਹਾਡੀ ਸਲਾਹ ਨਹੀਂ ਮੰਨਣੀ, ਮੈਂ ਆਹ ਚੀਜ਼ ਕਰਨੀ ਹੈ ਨਾ। ਸੋ ਤੁਹਾਡੀ ਮਰਜ਼ੀ ਆ ਕਿ ਤੁਸੀਂ ਪੀਡੀ ਨਹੀਂ ਲੈਣੀ, ਤਾਂ ਤੁਸੀਂ ਕਹੋ ਕਿ ਮੈਂ ਪੀਡੀ ਨਹੀਂ ਲੈਣੀ, ਮੈਂ ਰਿਸਕ ਲੈਣਾ ਚਾਹੁੰਦਾ ਜੀ। ਬਾਕੀ ਉਹਨੂੰ ਫਿਰ ਚੰਗੀ ਤਰ੍ਹਾਂ ਪੁੱਛ ਲਓ, ਜਾਂ ਤਾਂ ਫਿਰ ਵੀ ਕਿਉਂ ਉਹ ਤੁਹਾਨੂੰ ਕਹਿੰਦਾ ਵੀ ਤੁਹਾਡੇ ਕੇਸ 'ਚ ਪੀਡੀ ਤੁਹਾਨੂੰ ਜੇ ਬੈਨੀਫਿਸ਼ੀਅਲ ਆ ਤਾਂ ਉਹ ਕਹਿ ਰਿਹਾ ਆ, ਜਾਂ ਜਿੱਦਾਂ ਅਟਰਨੀ ਟੇਰਕੇਣਾ ਹੋਣਾ ਨੇ ਕਿਹਾ ਵੀ ਜੇ ਤੁਸੀਂ ਕਰਨਾ ਫਾਈਟ ਤਾਂ ਫਿਰ ਭਾਈ ਉਹਨੂੰ ਕਹਿ ਦਿਓ ਵੀ ਭਾਈ ਤੈਨੂੰ ਫਾਈਟ ਕਰਨਾ ਹੀ ਪੈਣਾ। ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਲਈ ਉਹ ਫਾਈਟ ਨਹੀਂ ਕਰ ਸਕਦਾ ਤਾਂ ਤੁਸੀਂ ਫਿਰ ਆਪਣਾ ਵਕੀਲ ਬਦਲਣ ਬਾਰੇ ਵੀ ਜਿਹੜਾ ਉਹ ਸੋਚ ਸਕਦੇ ਆ। ਇਵੈਂਚੁਅਲੀ ਤੁਸੀਂ ਡਾਲਰ ਦੇਣੇ ਆ, ਤੁਹਾਡੇ ਲਈ ਉਹ ਸਰਵਿਸ ਜਿਹੜਾ ਉਹਦੇ ਲਈ ਹੈਗਾ ਆ। ਜੇ ਤੁਹਾਡੀ ਕਹੀ ਗੱਲ ਉਹ ਨਹੀਂ ਮੰਨ ਰਿਹਾ ਤਾਂ ਫਿਰ ਤੁਸੀਂ ਚੇਂਜ ਕਰ ਸਕਦੇ ਆ, ਆਪਾਂ ਇਹੀ ਤੁਹਾਨੂੰ ਕਹਿ ਸਕਦੇ ਆ। ਇਹ ਐਡ ਕਰ ਦਵਾਂ ਕਿ ਪੀਡੀ ਦਾ ਮਤਲਬ ਇਹ ਨਹੀਂ ਹੈਗਾ ਕਿ ਬਿਲਕੁਲ ਹੀ ਤੁਹਾਡਾ ਮਤਲਬ ਕੋਈ ਆਪਸ਼ਨ ਨਹੀਂ ਬਚੀ। ਪੀਡੀ ਦਾ ਮਤਲਬ ਇਹ ਹੈ ਕਿ ਦੁਬਾਰਾ ਤੁਹਾਨੂੰ ਨਵੇਂ ਸਿਰਿਓਂ ਥੱਲੇ ਅਸਾਈਲਮ ਆਫਿਸ ਦੇ ਵਿੱਚ ਜਾ ਕੇ ਕੇਸ ਲਾਣਾ ਪੈਂਦਾ। ਸੋ ਪੀਡੀ ਦਾ ਮਤਲਬ ਇਹ ਨਹੀਂ ਹੈਗਾ ਕਿ ਬਿਲਕੁਲ ਹੀ ਤੁਹਾਡੀਆਂ ਆਪਸ਼ਨਾਂ ਖਤਮ ਹੋ ਗਈਆਂ, ਮਤਲਬ ਇਹ ਹੈ ਕਿ ਪਰ ਅਸਾਈਲਮ ਆਫਿਸ ਦਾ ਇਦਾਂ ਕਿ ਤੁਸੀਂ ਫੇਰ ਫਸ ਗਏ ਜਿਹੜੇ 7-8 ਸਾਲ ਜਿਹੜਾ ਸਿਸਟਮ ਦੇ ਵਿੱਚ ਹੈ ਨਾ। ਜੀ ਜੀ। ਇੱਕ ਨਾ ਬਾਰ-ਬਾਰ ਨਾ ਜਿਹੜੇ ਜੱਜਸ ਬਾਰੇ ਪੁੱਛ ਰਹੇ, ਦੱਸ ਦਿਓ ਜੀ ਰੇਟਿੰਗ ਰੂਟਿੰਗ ਕਿੱਥੋਂ, ਜੇ ਕਿਸੇ ਨੇ ਪਤਾ ਕਰਨੀ ਆ। ਕੋਈ ਨਿਊਯਾਰਕ ਵਾਲੇ ਪੁੱਛ ਰਹੇ ਆ, ਕੋਈ ਸੈਨ ਫਰਾਂਸਿਸਕੋ ਵਾਲੇ ਪੁੱਛ ਰਹੇ ਆ, ਇੱਕ ਵੈਬਸਾਈਟ ਦੱਸ ਦਿਓ ਤਾਂ ਜੋ ਸਾਰੇ ਜਾਣੇ ਉੱਥੇ ਜਾ ਕੇ ਚੈੱਕ ਕਰ ਲੈਣ ਆਪੋ ਆਪਣੇ ਵਕੀਲ, ਆਪੋ ਆਪਣੇ ਜਿਹੜੇ ਜੱਜ ਨੂੰ ਜਿਹਦੇ ਮੋਹਰੇ ਲੱਗਾ। ਜੀ ਬਿਲਕੁਲ। ਜਿਹੜੀ ਜੱਜ ਦੀ ਰੇਟਿੰਗ ਤੁਸੀਂ ਚੈੱਕ ਕਰਨੀ ਹੈ, ਵੈਬਸਾਈਟ ਤੁਸੀਂ ਗੂਗਲ ਕਰੋ ਇਮੀਗ੍ਰੇਸ਼ਨ ਜੱਜ ਰੇਟਿੰਗ, ਪਹਿਲੀ ਵੈਬਸਾਈਟ ਹੀ ਖੋਲਣੀ ਹੈ। ਵੈਬਸਾਈਟ ਹੈਗੀ ਆ trac.syr.edu। ਠੀਕ ਹੈ, trac.syr.edu। ਇਹਦੇ ਤੇ ਜਾਓ, ਜੱਜ ਦੇ ਨਾਂ ਲਿਖੇ ਆ ਤੇ ਆਪੋ ਆਪਣੇ ਨਾਮ ਦੇ ਉਹਦੇ ਹਿਸਾਬ ਦੇ ਨਾਲ ਜਿਹੜਾ ਜੀ ਉਹ ਦੇਖ ਲਓ, ਤੇ ਦੇਖ ਲਓ ਫਿਰ ਉਹਨਾਂ ਦੀ ਕੀ ਰੇਟਿੰਗ ਹੈਗੀ ਆ, ਤੇ ਬੰਦਾ ਉਸ ਹਿਸਾਬ ਦੇ ਨਾਲ ਫਿਰ ਬੰਦਾ ਤਿਆਰੀ ਕਰ ਲੈਂਦਾ। ਆਪਾਂ ਤੇ ਇਹੀ ਕਹਿ ਸਕਦੇ ਹਾਂ। ਤੇ ਆਪਣੇ ਅਗਲੇ ਕਾਲਰ ਜੁੜੇ ਨੇ ਜੀ, ਹਰਪ੍ਰੀਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਤੇ ਮੇਰਾ ਐਕਚੁਅਲੀ ਕੁਐਸਚਨ ਥੋੜਾ ਹਟ ਕੇ ਹੈ। ਇਹ ਹੈਗਾ, ਮੈਂ ਕੈਨੇਡੀਅਨ ਸਿਟੀਜ਼ਨ ਹੈ ਤੇ ਨੈਕਸਸ ਟਰਸਟਡ ਟਰੈਵਲ ਪ੍ਰੋਗਰਾਮ ਹੁੰਦਾ, ਤੇ ਉਹਦੀ ਮੈਂ ਐਪਲੀਕੇਸ਼ਨ ਲਾਉਣੀ ਹੈ ਜੀ। ਤੇ ਉਹਦੇ 'ਚ ਮੇਰੀ ਬੈਕਗਰਾਊਂਡ ਇਹ ਹੈ ਕਿ ਮੈਂ ਪਹਿਲਾਂ US 'ਚ ਆਇਆ ਸੀਗਾ ਮੈਰਿਜ ਬੇਸ ਤੇ ਫਿਰ ਡਿਵੋਰਸ ਹੋ ਗਿਆ ਤੇ ਕੰਡੀਸ਼ਨ ਗ੍ਰੀਨ ਕਾਰਡ ਸੀਗਾ, ਤੇ ਉਹ ਮੇਰਾ ਫਿਰ ਉਹਨਾਂ ਨੇ ਪ੍ਰੋਸੀਡਿੰਗਸ ਪਾਤਾ ਸੀ। ਮਾਸਟਰ ਕੈਲੰਡਰ ਹੀਅਰਿੰਗ 'ਚ ਜੱਜ ਨੇ ਟਰਮੀਨੇਟ ਕਰਤਾ ਸੀਗਾ ਵਿਦਆਊਟ ਪ੍ਰੈਜੁਡਿਸ, ਕਿਉਂਕਿ ਮੈਂ ਉਦੋਂ ਕੈਨੇਡਾ ਮੂਵ ਹੋ ਗਿਆ ਸੀ ਆਪਣੇ ਆਪ ਹੀ। ਤੇ ਫਿਰ ਉਸ ਤੋਂ ਬਾਅਦ ਮੈਨੂੰ US ਵੀਜ਼ਾ ਵੀ ਮਿਲ ਗਿਆ, ਮੈਂ ਆਉਂਦਾ ਜਾਂਦਾ ਰਹਿਣਾ ਹੁਣ ਵੀ, ਪਹਿਲਾਂ ਵੀ, ਹੁਣ ਕੈਨੇਡੀਅਨ ਸਿਟੀਜ਼ਨ ਬਣ ਗਿਆ। ਤੇ US ਦਾ ਨੈਕਸਸ ਐਪਲੀਕੇਸ਼ਨ ਹੈਗੀ ਹੈ, ਉਹਦੇ ਵਿੱਚ ਇੱਕ ਕੁਐਸਚਨ ਆਉਂਦਾ ਕਿ ਹੈਵ ਯੂ ਐਵਰ have a violation of agriculture or immigration laws। ਉਹਦੇ 'ਚ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਇਹਨੂੰ ਇਮੀਗ੍ਰੇਸ਼ਨ ਵਾਇਲੇਸ਼ਨ ਗਿਣੀ ਜਾਂਦੀ ਕਿ ਨਹੀਂ। ਇਮੀਗ੍ਰੇਸ਼ਨ ਲਾਅ ਦੀ ਤਾਂ ਨਹੀਂ ਤੁਹਾਡੀ ਕੋਈ ਵਾਇਲੇਸ਼ਨ ਆ। ਤੁਸੀਂ ਤੁਹਾਡੀ ਹਿਸਟਰੀ ਦੇਖਣੀ ਪੈਣੀ। ਜੇ ਤਾਂ ਤੁਹਾਡਾ ਜਿਹੜਾ ਡਿਨਾਇਲ ਸੀਗਾ USCIS ਵਾਲਾ, ਜੇ ਉਹਨਾਂ ਨੇ ਰੈਫਰ ਕੀਤਾ ਤੁਹਾਨੂੰ ਇਮੀਗ੍ਰੇਸ਼ਨ ਜੱਜ ਦੇ, ਜੇ ਉਹਨਾਂ ਨੇ ਇਦਾਂ ਉਹਦੇ ਵਿੱਚ ਲਿਖੀ ਸੀ ਲੈਂਗੁਏਜ ਕਿ ਤੂੰ
ਇਲੀਗਲੀ ਪ੍ਰੈਜ਼ੈਂਟ ਆ, ਹੁਣ ਵਾਇਓਲੇਸ਼ਨ ਲਾਅ ਦੇ ਵਿੱਚ ਹੈਗਾ। ਜ਼ਿਆਦਾਤਰ ਜਦੋਂ ਕੰਡੀਸ਼ਨਲ ਜਿਹੜਾ ਗ੍ਰੀਨ ਕਾਰਡ ਤੁਹਾਡਾ ਰਿਵੋਕ ਕਰਦੇ ਆ ਤਾਂ ਇਹ ਲਿਖਦੇ ਆ ਕਿ ਤੂੰ ਹੁਣ ਇੱਥੇ ਵਾਇਓਲੇਸ਼ਨ ਚ ਆ, ਤਾਂ ਕਰਕੇ ਆਪਾਂ ਤੈਨੂੰ ਇਮੀਗ੍ਰੇਸ਼ਨ ਜੱਜ ਦੇ ਰੈਫਰ ਕਰਦੇ ਆ। ਤਾਂ ਤੁਸੀਂ ਉਹਦਾ ਆਨਸਰ ਯੈਸ ਕਰਨਾ, ਤੁਸੀਂ ਕਹਿਣਾ ਕਿ ਆਹੋ ਮੈਂ ਉਹਦੀ ਯੈਸ ਕਰਕੇ ਐਕਸਪਲੇਨੇਸ਼ਨ ਦੇਣੀ ਆ ਕਿ ਮੈਂ ਵਾਇਓਲੇਸ਼ਨ ਚ ਸੀਗਾ, ਪਰ ਜਿਹੜਾ ਮੇਰਾ ਜੱਜ ਸੀਗਾ ਉਹਨੇ ਮੇਰੇ ਨਾਲ ਅਗਰੀ ਕੀਤਾ, ਉਹਨੇ ਮੇਰਾ ਕੇਸ ਜਿਹੜਾ ਸੀਗਾ ਡਿਸਮਿਸ ਕਰਤਾ। ਉਸ ਤੋਂ ਬਾਅਦ ਮੈਨੂੰ ਵੀਜ਼ਾ ਵੀ ਮਿਲਿਆ ਤੇ ਮੈਂ ਹੁਣ ਕੋਈ ਇਸ ਵੇਲੇ ਵਾਇਓਲੇਸ਼ਨ ਚ ਨਹੀਂ ਹੈਗਾ, ਇਸ ਵੇਲੇ ਮੈਂ ਇਮੀਗ੍ਰੇਸ਼ਨ ਦੀ ਕੰਪਲਾਈਂਸ ਚ। ਸੋ ਠੀਕ ਹੈ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਅਗਲੇ ਕਾਲਰ ਗੁਰਜੀਤ। ਹਾਂਜੀ ਗੁਰਜੀਤ, ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੇਰਾ ਨਾ 2012 ਚ ਭਾਜੀ ਮੈਂ ਆਇਆ ਸੀ ਤੇ ਮੇਰਾ ਅਸਾਈਲਮ ਕੇਸ ਸੀਗਾ ਪੈਂਡਿੰਗ, ਤੇ ਉਸ ਤੋਂ ਬਾਅਦ ਭਾਜੀ ਮੈਂ ਮੇਰਾ ਵਿਆਹ ਹੋ ਗਿਆ ਤੇ ਮੇਰਾ I-130 ਅਪਰੂਵਡ ਹੋ ਗਿਆ, ਤੇ ਜਿਹੜਾ ਮੇਰਾ ਅਸਾਈਲਮ ਕੇਸ ਸੀਗਾ ਉਹਨਾਂ ਨੇ ਐਡਮਿਨਿਸਟ੍ਰੇਟਿਵਲੀ ਕਲੋਜ਼ਡ ਕਰ ਦਿੱਤਾ, ਤੇ ਮੇਰੇ ਕੋਲ ਜਿਹੜਾ ਵਰਕ ਪਰਮਿਟ ਹੈ ਹੁਣ ਉਸੇ ਤੇ ਸੀਗਾ। ਤੇ ਮੇਰਾ ਇੱਕ ਕੁਐਸਚਨ ਹੈ ਜੀ, ਉਹਨੂੰ ਅਸਾਈਲਮ ਨੂੰ ਟਰਮੀਨੇਟ ਕਿੱਦਾਂ ਕਰਨਾ ਹੈ, ਤੇ ਜਿਹੜਾ ਮੇਰਾ ਵਰਕ ਪਰਮਿਟ ਆ ਉਹ ਮੈਂ ਰੀਨਿਊ ਕਰਨ ਭੇਜਿਆ, ਉਹ ਰੀਨਿਊ ਹੋ ਜਾਊਗਾ? ਮੈਨੂੰ ਭਾਜੀ ਇਹ ਦੱਸਿਆ ਤੁਸੀਂ ਕਹਿੰਦੇ ਕਿ ਕੇਸ ਤੁਹਾਡਾ ਐਡਮਿਨਿਸਟ੍ਰੇਟਿਵਲੀ ਕਲੋਜ਼ ਕਰਤਾ ਤੇ ਤੁਹਾਨੂੰ ਗ੍ਰੀਨ ਕਾਰਡ ਮਿਲ ਗਿਆ ਵਾ? ਨਹੀਂ ਭਾਈ, ਹਜੇ ਅਸਾਈਲਮ I-130 ਅਪਰੂਵਡ ਹੋਇਆ ਲਾਸਟ। ਤੁਸੀਂ ਆਪਣੇ ਵੀਜ਼ੇ ਤੇ ਆਏ ਸੀਗੇ? ਮੈਂ ਬਾਰਡਰ ਆਈ ਸੀ, ਪਰ ਮੈਨੂੰ I-94 ਦਿੱਤਾ ਹੈ। I-94 ਦਿੱਤਾ ਸੀਗਾ ਤੇ ਸਿਟੀਜ਼ਨ ਨਾਲ ਵਿਆਹ ਕੀਤਾ ਹੋਇਆ? ਹਾਂਜੀ ਹਾਂਜੀ। ਤੇ 485 ਤੁਸੀਂ ਫਾਈਲ ਕੀਤਾ ਹੋਇਆ? ਨਹੀਂ ਭਾਜੀ, ਕਰਨਾ ਆ ਹਜੇ, ਤੇ ਉਹ ਵਕੀਲ ਇਹੀ ਕਹਿੰਦਾ ਸੀ ਵੀ ਦੇਖਣਾ ਕਿੱਦਾਂ ਟਰਮੀਨੇਟ ਕਿੱਦਾਂ ਕਰਾਉਣਾ, ਵੀ ਇਹ ਹਜੇ ਸੋਚਦਾ ਪਤਾ ਨਹੀਂ ਕਿਆ ਡੋਂਟ ਨੋ ਕਿੱਦਾਂ ਹੀ ਨਹੀਂ। ਤੁਹਾਡਾ ਵਕੀਲ ਨਾ ਗਲਤ ਪ੍ਰੋਸੀਜਰ ਫੋਲੋ ਕਰ ਰਿਹਾ ਤੁਹਾਡਾ ਵਕੀਲ। ਹੁਣ ਦੱਸਿਓ ਮੈਨੂੰ ਇੱਕ ਵਾਰੀ, ਵਾਈਫ ਸਿਟੀਜ਼ਨ ਹੈ ਇਸ ਵੇਲੇ ਕਿੱਦਾਂ? ਹਾਂਜੀ, ਵਾਈਫ ਮੇਰੀ ਸਿਟੀਜ਼ਨ ਹੈ, I-130 ਅਪਰੂਵਡ ਹੋ ਗਿਆ ਆ ਭਾਜੀ। ਤੁਸੀਂ ਭਾਜੀ 485 ਫਾਈਲ ਅਪਲਾਈ ਕਰਨਾ ਹੈ। 485 ਫਾਈਲ ਕਰੋ ਤੁਰੰਤ ਹੀ, ਠੀਕ ਹੈ? ਤੇ ਤੁਹਾਡੇ ਕੋਲ ਦੋ ਚੀਜ਼ਾਂ, ਇੱਕ ਤਾਂ ਤੁਸੀਂ ਜਿਹੜਾ 485 ਫਾਈਲ ਕਰਤਾ ਉਹਦੀ ਰਸੀਦ ਆ ਗਈ, ਉਹਦੀ ਰਸੀਦ ਲੈ ਕੇ ਤੁਸੀਂ ਕੋਰਟ ਦੇ ਕੋਲ ਜਾ ਸਕਦੇ ਹੋ, ਉਹਨਾਂ ਨੂੰ ਕਹੋ ਕਿ ਮੇਰਾ ਕੇਸ ਟਰਮੀਨੇਟ ਕਰੋ, ਮੇਰਾ 485 ਪੈਂਡਿੰਗ ਹੈ। ਓਕੇ ਠੀਕ ਹੈ ਜੀ। ਦੂਜਾ ਇਹਦੇ ਵਿੱਚ ਤੁਸੀਂ ਇਹ ਚੀਜ਼ ਦੇਖਣੀ ਹੈ, ਜਿਹੜਾ ਵਿਆਹ ਵਾਲਾ ਕੇਸ ਹੈ ਨਾ, ਜਦੋਂ ਤੁਸੀਂ ਅਸਾਈਲਮ ਵਾਲਾ ਕੇਸ ਆਪਣਾ ਟਰਮੀਨੇਟ ਕਰਾਤਾ ਤਾਂ ਫਿਰ ਤੁਸੀਂ ਜਿਹੜੀ ਸਾਰੀ ਬੈਟ ਆਪਣੀ ਵਿਆਹ ਵਾਲੇ ਕੇਸ ਤੇ ਲਾਤੀ। ਮਤਲਬ ਕਿ ਤੁਹਾਡਾ ਜੇ ਵਿਆਹ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ, ਵਿਆਹ ਦਾ ਤੁਹਾਡਾ ਜੇ ਕੇਸ ਖਰਾਬ ਹੁੰਦਾ ਤਾਂ ਤੁਹਾਡਾ ਅਸਾਈਲਮ ਦਾ ਕੇਸ ਜਿਹੜਾ ਜਾਂਦਾ ਲੱਗਦਾ, ਉਹ ਤੁਸੀਂ ਦੇਖੋ ਕਿ ਹੁਣ ਜੇ ਤੁਹਾਨੂੰ ਲੱਗਦਾ ਕਿ ਵਿਆਹ ਵਾਲਾ ਤੁਹਾਡਾ ਸਹੀ ਆ, ਕੋਈ ਪ੍ਰੋਬਲਮ ਨਹੀਂ ਉਹਦੇ ਵਿੱਚ ਹੈਗੀ, ਤੁਸੀਂ 485 ਫਾਈਲ ਕਰੋ ਤੇ ਇਹ ਕੇਸ ਨੂੰ ਟਰਮੀਨੇਟ ਕਰਾ ਲਓ ਛੇਤੀ ਤੋਂ ਛੇਤੀ, ਕਿਉਂਕਿ ਜਿੱਦਾਂ ਆਪਾਂ ਦੱਸਿਆ ਕਿ ਇਹਦੇ ਲਾਅ ਵਗੈਰਾ ਟਰਮੀਨੇਸ਼ਨ ਦੇ PD ਵਾਲੇ ਜਿਹੜੇ ਚੇਂਜ ਹੋ ਜਾਣੇ ਆ। ਹੁਣ ਜੇ ਤੁਹਾਨੂੰ ਲੱਗਦਾ ਕਿ ਵਿਆਹ ਵਾਲਾ ਕਈ ਹੁਣ ਸਾਨੂੰ ਕਰਦੇ ਆ ਕਿ ਨਹੀਂ ਮੈਨੂੰ 100% ਨਹੀਂ ਸ਼ੋਰ, ਮੈਂ 50-50 ਤੇ ਆਪਣਾ ਅਸਾਈਲਮ ਦਾ ਕੇਸ ਜਿਹੜਾ ਜਾਰੀ ਰੱਖਦੇ ਆ। ਠੀਕ ਹੈ ਜੀ, ਥੈਂਕ ਯੂ ਜੀ। ਇੱਕ ਸਵਾਲ ਬਾਰ-ਬਾਰ ਆਪਣੇ ਉੱਥੇ ਪੁੱਛ ਰਹੇ ਵੀ US ਸਿਟੀਜ਼ਨ ਦਾ ਜਿਹੜਾ ਬੱਚਾ ਜੇ ਬਾਹਰਲੇ ਮੁਲਕ ਦੇ ਵਿੱਚ ਜਨਮ ਹੁੰਦਾ ਆ, ਉਸ ਨੂੰ ਇੱਥੇ ਲੈ ਕੇ ਆਉਣ ਦਾ ਕੀ ਪ੍ਰੋਸੈਸ ਹੈਗਾ? ਵੀ ਉਹ ਖੁਦ ਨਹੀਂ ਜਾਣਾ ਚਾਹੁੰਦੇ ਪਰ ਉਸ ਨੂੰ ਇੱਥੇ ਮੰਗਵਾਉਣਾ ਚਾਹੁੰਦੇ, ਲੈ ਕੇ ਆਉਣਾ ਚਾਹੁੰਦੇ? ਇਹਦਾ ਪ੍ਰੋਸੈਸ ਹੈਗਾ CRBA, ਕਾਰਬਾ ਕਾਉਂਸਲਰ ਰਿਪੋਰਟ ਆਫ ਬਰਥ ਅਬਰੋਡ, ਤੇ ਸਿੱਧਾ ਬੱਚਾ ਜਿਹੜਾ ਤੁਹਾਡਾ US ਸਿਟੀਜ਼ਨ ਉਹ ਬਣਦਾ ਵਾ। ਤਾਂ ਆਫ ਕੋਰਸ ਤੁਹਾਨੂੰ ਜਾਣਾ ਪੈਣਾ ਉੱਥੇ ਐਮਬੈਸੀ ਦੇ, ਬੱਚੇ ਤੁਹਾਡੇ ਸਿੱਧੇ ਸਿਟੀਜ਼ਨ ਬਣਾ ਰਹੇ ਆ ਤਾਂ ਤੁਸੀਂ ਉਹਨੂੰ ਲੈ ਕੇ ਆ ਰਹੇ ਆ, ਤਾਂ ਤੁਹਾਨੂੰ ਇੱਕ ਚੱਕਰ ਜਿਹੜਾ ਉਹ ਲਾਣਾ ਹੀ ਪੈਣਾ। ਤੇ DNA ਟੈਸਟਿੰਗ ਵਗੈਰਾ ਵੀ ਇਹਦੇ ਵਿੱਚ ਜਿਹੜੀ ਉਹ ਇੰਪਲੀਮੈਂਟ ਕੀਤੀ ਹੋਈ ਉਹਨਾਂ ਨੇ, DNA ਟੈਸਟਿੰਗ ਵਗੈਰਾ ਵੀ ਜਿਹੜੀ ਉਹ ਕਰਾ ਲੈਂਦੇ ਆ, ਤੁਹਾਡਾ ਲੱਗਣਾ। ਪਰ ਹੁਣ ਇਦਾਂ ਕਿ ਤੁਸੀਂ ਪ੍ਰੋਸੈਸ ਹੁਣ ਕਰ ਸਕਦੇ ਆ, ਤੇ ਗ੍ਰੀਨ ਕਾਰਡ ਵਗੈਰਾ ਨਾ ਫਾਈਲ ਕਰੇ, ਉਹਨਾਂ ਦਾ ਸਿੱਧਾ ਹੀ ਜਿਹੜਾ ਐਜ਼ ਅ ਸਿਟੀਜ਼ਨ ਹੀ ਜਿਹੜਾ ਕਾਰਬਾ ਵਾਲਾ ਪ੍ਰੋਸੈਸ ਉਹਦੇ ਥੱਲੇ ਲੈ ਕੇ ਆਇਓ। ਠੀਕ ਹੈ ਜੀ। ਇੱਕ ਜਿਹੜਾ ਉਹ ਆਪਾਂ ਜਦੋਂ ਜੱਜਾਂ ਦੀ ਗੱਲ ਕੀਤੀ ਸੀ, ਅਟਾਰਨੀ ਟੇਰਕੀਆਨਾ, ਉਹਨਾਂ ਦਾ ਇਹ ਸੀਗਾ ਵੀ ਉਹਨਾਂ ਦੇ ਜੱਜ ਦਾ ਵਿੱਚ ਨਾਮ ਨਹੀਂ ਹੈਗਾ ਉਸ ਲਿਸਟ ਦੇ ਵਿੱਚ, ਫਿਰ ਕੋਈ ਰੇਟਿੰਗ ਦਾ ਪਤਾ ਲੱਗ ਸਕਦਾ ਹੈ, ਮੇਬੀ ਨਵੇਂ ਨੇ ਜਾਂ ਮੂਵ ਹੋਏ ਨੇ, ਆਈ ਡੋਂਟ ਨੋ ਵੀ ਉਹ ਕਿਉਂ ਉੱਥੇ ਨਹੀਂ ਹੁੰਦੇ ਹੋਊਗਾ। ਹਾਂਜੀ, ਜਿਹੜੇ ਨਵੇਂ ਜੱਜ ਆ ਉਹਨਾਂ ਦੀ ਰੇਟਿੰਗ, ਕਿਉਂਕਿ ਰੇਟਿੰਗ ਨੂੰ ਇਕੱਠੇ ਹੋਣ ਨੂੰ ਵੀ ਟਾਈਮ ਲੱਗਦਾ ਹੈ। ਜਿਹੜਾ ਡੇਟਾ ਹੈਗਾ ਇਹ 2021 ਵਾਲਾ ਇਹਨਾਂ ਦਾ ਡੇਟਾ, ਤਾਂ 2022 ਵਾਲਾ ਡੇਟਾ ਤਾਂ ਆਇਆ ਨਹੀਂ, ਜੇ ਆਪਾਂ ਸਾਲ ਚੱਲਦੇ। ਸੋ ਜਿਹੜੇ ਵੀ ਜੱਜ ਨਵੇਂ ਜਿਹੜੇ ਹੈਗੇ ਆ ਸਾਲ ਦੇ ਅੰਦਰ ਹੋਏ, ਉਹਨਾਂ ਦੀ ਕੋਈ ਰੇਟਿੰਗ ਨਹੀਂ ਹੈ, ਰੇਟਿੰਗ ਬਣਨ ਨੂੰ ਵੀ ਇਹਦਾ ਟਾਈਮ ਲੱਗਦਾ। 1 ਸਾਲ ਬਾਅਦ ਹੀ ਰੇਟਿੰਗ ਜਿਹੜੀ ਉਹ ਆਉਂਦੀ ਆ, ਸੋ ਸਾਲ ਦੇ ਵਿੱਚ ਉਹ ਰੇਟਿੰਗ ਤਾਂ ਵੀ ਜਾ ਸਕਦੀ, ਠਾਂ ਵੀ ਜਾ ਸਕਦੀ ਆ, ਦੇਖੋ ਕੀ ਬਣਦਾ ਹੈ।